ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਇਕੱਤਰਿਤ ਹੋਇਆ ਹੈ। ਬਹੁਤ ਸਾਰੀਆਂ ਸੰਗਤਾਂ PTC ਸਿਮਰਨ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ 'ਚ ਜੁੜੀਆਂ ਨੇ, ਜੁੜ ਰਹੀਆਂ ਨੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਜੀ ਆਇਆਂ ਆਖਦਾ। ਔਰ ਰੋਜ਼ਾਨਾ ਦੀ ਤਰ੍ਹਾਂ ਸਿਰ ਝੁਕਾ ਕੇ ਸਾਰੇ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਆਪ ਜੀਆਂ ਨੇ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਬੇਸ਼ੱਕ ਬਾਰਿਸ਼ ਬਹੁਤ ਬਾਹਰ, ਪਰ ਫਿਰ ਵੀ ਪਿਆਰ ਦੇ ਬੱਦੇ ਤੁਸੀਂ ਪਿਤਾ ਗੁਰੂ ਰਾਮਦਾਸ ਜੀ ਦੀਆਂ, ਖੰਡੇ ਵਾਲੇ ਬਾਪੂ ਦੀਆਂ ਸੀਸਾਂ ਲੈਣ ਵਾਸਤੇ ਪਹੁੰਚੇ ਹੋ। ਬੇਨਤੀ ਹੈ, ਜਿਨ੍ਹਾਂ ਨੇ ਅਜੇ ਤੱਕ ਇਹ YouTube ਦਾ ਲਿੰਕ ਸ਼ੇਅਰ ਨਹੀਂ ਕੀਤਾ, ਕਰ ਦਿਓ। ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਲਿੰਕ ਸ਼ੇਅਰ ਕਰੋ। 10-20 ਨੂੰ ਲਿੰਕ ਭੇਜੋ ਔਰ ਅਗਾਂਹ ਉਹਨਾਂ ਨੂੰ ਵੀ ਕਹੋ 10 ਨੂੰ ਇਹ ਲਿੰਕ ਸ਼ੇਅਰ ਕਰਨ ਬਾਰੇ, ਤਾਂ ਜੋ ਗੁਰੂ ਦੇ ਇਸ ਪਿਆਰ ਦੇ ਪ੍ਰਚਾਰ ਦੇ ਵਿੱਚ ਹੋਰ ਵਾਧਾ ਹੋ ਸਕੇ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਲਿੰਕ ਸ਼ੇਅਰ ਕਰੋ ਔਰ ਸਾਡਾ YouTube ਚੈਨਲ ਸਾਰੀ ਸੰਗਤ ਸਬਸਕ੍ਰਾਈਬ ਜ਼ਰੂਰ ਕਰਿਓ। ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹ ਮੇਰੀ ਬੇਨਤੀ। ਆਓ ਅੱਜ ਦੀ ਗੱਲ ਦੀ ਪ੍ਰਾਰੰਭਤਾ ਕਰੀਏ। ਪਿਆਰ ਨਾਲ ਆਖੋ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਫਿਰ ਆਖੋ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਬੰਦੇ ਦੀ ਚਾਲ ਧਨ ਨਾਲ ਵੀ ਬਦਲਦੀ ਏ ਤੇ ਬੰਦੇ ਦੀ ਚਾਲ ਧਰਮ ਨਾਲ ਵੀ ਬਦਲਦੀ ਏ। ਧਿਆਨ ਨਾਲ ਸੁਣਿਓ ਮੇਰੀ ਗੱਲ। ਬੰਦੇ ਦੀ ਚਾਲ ਢਾਲ, ਰਹਿਣ ਸਹਿਣ ਦਾ ਸਿਸਟਮ ਧਨ ਨਾਲ ਵੀ ਬਦਲ ਜਾਂਦਾ ਹੈ। ਧਨ ਦੇ ਨਾਲ ਕਿਵੇਂ ਬਦਲਦਾ ਹੈ? ਜੇ ਬੰਦੇ ਦੇ ਕੋਲ ਕੱਲਾ ਧਨ ਆ ਰਿਹਾ, ਉਹਨੂੰ ਗੁਰੂ ਦੀ ਸੰਗਤ ਦੀ ਪ੍ਰਾਪਤੀ ਨਹੀਂ, ਤੇ ਉਹਦੇ ਅੰਦਰ ਆਕੜ ਆਏਗੀ, ਹਉਮੈ ਆਏਗੀ, ਅਹੰਕਾਰ ਆਏਗਾ, ਉਹਦਾ ਚਾਲ ਚੱਲਣ ਸਾਰਾ ਕੁਝ ਬਦਲ ਜਾਏਗਾ। ਧਨ ਆਇਆ, ਬੰਦੇ ਦੀ ਚਾਲ ਬਦਲ ਗਈ, ਅੰਦਰ ਆਕੜ ਆ ਗਈ, ਅੰਦਰ ਅਹੰਕਾਰ ਆ ਗਿਆ, ਛੋਟੇ ਵੱਡੇ ਦੀ ਤਮੀਜ਼ ਭੁੱਲ ਗਈ। ਤੇ ਬੰਦੇ ਦੇ ਅੰਦਰ ਜੇ ਧਰਮ ਆਉਣਾ ਸ਼ੁਰੂ ਹੋ ਗਿਆ, ਚਾਲ ਤਾਂ ਵੀ ਬਦਲ ਜਾਂਦੀ ਏ। ਜਿਉਂ-ਜਿਉਂ ਬੰਦਾ ਧਾਰਮਿਕਤਾ ਵਾਲੇ ਪਾਸੇ ਚੱਲਦਾ ਹੈ, ਤਿਉਂ-ਤਿਉਂ ਅੰਦਰ ਨਿਮਰਤਾ ਆਉਣੀ ਸ਼ੁਰੂ ਹੋ ਜਾਂਦੀ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਫੇਰ ਝੁਕ-ਝੁਕ ਕੇ ਚੱਲਦਾ ਹੈ, ਵਿਨਮਰ ਹੋ ਕੇ ਚੱਲਦਾ ਹੈ, ਨਿਮਰਤਾ ਦੇ ਨਾਲ ਚੱਲਦਾ ਹੈ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵੇਖੋ, ਸਾਡਾ ਇਹ 3 ਤੋਂ 4 ਰੋਜ਼ਾਨਾ ਇਕੱਠੇ ਹੋਣ ਦਾ ਮੋਟਿਵ ਹੈ ਹੀ ਇਹੋ ਹੀ ਹੈ ਕਿ ਸਾਡੇ ਅੰਦਰ ਅਸਲੀਅਤ ਦੇ ਵਿੱਚ ਧਾਰਮਿਕਤਾ ਆਵੇ। ਧਾਰਮਿਕਤਾ, ਅਸੀਂ ਨੇਕ ਇਨਸਾਨ ਬਣੀਏ। ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕਿਸੇ ਵੀ ਧਰਮ ਕੌਮ ਮਜ਼ਹਬ ਦਾ ਹੈ, ਬਸ ਉਹ ਨੇਕ ਇਨਸਾਨ ਬਣੇ। ਉਹਦੇ ਅੰਦਰ ਧਾਰਮਿਕ ਗੁਣ ਆਉਣੇ ਸ਼ੁਰੂ ਹੋ ਜਾਣ। ਧਾਰਮਿਕ ਗੁਣ, ਬਸ ਸਾਡਾ ਨਿਸ਼ਾਨਾ ਹੀ ਇਹੋ ਹੀ ਹੈ। ਮੈਂ ਫਿਰ ਦੁਹਰਾ ਰਿਹਾ, ਬੰਦੇ ਦੀ ਚਾਲ ਧਨ ਨਾਲ ਵੀ ਬਦਲਦੀ ਏ। ਬੰਦੇ ਦੀ ਚਾਲ ਪਿਆਰਿਓ ਧਰਮ ਨਾਲ ਵੀ ਬਦਲਦੀ ਏ। ਧਨ ਦੇ ਨਾਲ ਅੰਦਰ ਹਉਮੈ ਆਉਂਦੀ, ਆਕੜ ਆਉਂਦੀ ਏ ਜੇ ਸੰਗਤ ਦੀ ਨਹੀਂ ਪ੍ਰਾਪਤੀ। ਤੇ ਜੇ ਸੰਗਤ ਦੀ ਪ੍ਰਾਪਤੀ ਹੋਵੇ, ਧਨ ਵੀ ਆਵੇ, ਭਲੇ ਦੇ ਕੰਮਾਂ ਤੇ ਵੀ ਲਾਵੇ, ਤੇ ਧਨ ਦੇ ਨਾਲ ਨਾਲ ਨਿਮਰਤਾ ਵੀ ਆਉਣ ਲੱਗ ਪੈਂਦੀ। ਤੇ ਜੇ ਸੰਗਤ ਮਿਲੀ ਕੋਈ ਨਹੀਂ, ਫਿਰ ਆਕੜ ਆਏਗੀ, ਫਿਰ ਅਹੰਕਾਰ ਆਏਗਾ, ਈਗੋ ਆਏਗੀ। ਬੰਦੇ ਦੀ ਚਾਲ ਬਦਲਾ ਦਿੱਤੀ ਧਨ ਨੇ, ਬੰਦੇ ਦੀ ਚਾਲ ਧਰਮ ਨੇ ਵੀ ਬਦਲਾਈ। ਧਨ ਨੇ ਅੰਦਰ ਆਕੜ ਲਿਆਂਦੀ ਤੇ ਧਰਮ ਨੇ ਅੰਦਰ ਨਿਮਰਤਾ ਲਿਆਂਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਰ ਵੇਲੇ ਇੱਕ ਅਰਦਾਸ ਕਰਿਆ ਕਰੋ, ਅਰਦਾਸ, ਬਾਬਾ ਜ਼ਿੰਦਗੀ ਮੈਨੂੰ ਜਿੰਨੀ ਵੀ ਦੇ, ਜਿੰਨੀ ਵੀ ਜ਼ਿੰਦਗੀ, ਮੇਰੀ 70 ਸਾਲ ਉਮਰ, 80 ਸਾਲ ਉਮਰ ਹੈ, ਤੂੰ ਜਾਣਦਾ ਕਿੰਨੀ ਉਮਰ ਹੈ। ਮੈਨੂੰ ਜ਼ਿੰਦਗੀ ਜਿੰਨੀ ਮਰਜ਼ੀ ਦਿੱਤੀ ਆ ਪਰਮੇਸ਼ਰ ਸਾਈਂ, ਭਾਵੇਂ ਛੋਟੀ ਦਿੱਤੀ ਭਾਵੇਂ ਵੱਡੀ ਦਿੱਤੀ,
ਪਰ ਜ਼ਿੰਦਗੀ ਮੈਨੂੰ ਇਹੋ ਜੀ ਦੇਵੀਂ ਕਿ ਸਦੀਆਂ ਤੱਕ ਲੋਕਾਂ ਦੇ ਦਿਲਾਂ ਦੇ ਵਿੱਚ ਮੈਂ ਜ਼ਿੰਦਾ ਰਹਿ ਸਕਾਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇ ਹਮੇਸ਼ਾ ਮੈਂ ਚੰਗੇ ਕਰਮ ਕਰਦਾ ਰਹਾਂ, ਚੰਗੇ ਕਰਮ, ਸਦੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਮੈਂ ਜ਼ਿੰਦਾ ਰਹਿ ਸਕਾਂ। ਇਹੋ ਜੀ ਮੈਨੂੰ ਜ਼ਿੰਦਗੀ ਦੇਵੇ। ਤੂਫਾਨ ਵਾਂਗੂ ਮੈਂ ਜੀਵਾਂ, ਤੂਫਾਨ ਵਾਂਗੂ ਤੂਫਾਨ ਆਇਆ। ਮੈਂ ਪਿਛਲੇ ਜ਼ਮਾਨਾ 'ਚ ਵੀ ਬੇਨਤੀ ਕੀਤੀ ਸੀ, ਤੂਫਾਨ ਆਉਂਦਾ ਹੈ ਨਾ ਤੇ ਪਿਆਰਿਓ, ਆਉਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਿੰਨਾ ਕੁ ਨੁਕਸਾਨ ਕਰ ਗਿਆ। ਤੇਰਾ ਜੀਵਨ ਵੀ ਤੂਫਾਨ ਵਾਂਗੂ ਹੋਵੇ। ਦੁਨਿਆਵੀ ਤੂਫਾਨ ਨੇ ਤੇ ਨੁਕਸਾਨ ਕੀਤਾ, ਪਰ ਤੇਰੇ ਜੀਵਨ ਦਾ ਤੂਫਾਨ ਲੋਕਾਂ ਦੇ ਉਜੜੇ ਹੋਏ ਘਰਾਂ ਨੂੰ ਵਸਾ ਦੇਵੇ। ਆਖੋ ਵਾਹਿਗੁਰੂ ਜੀ। ਦੁਨੀਆ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਪੈਦਾ ਕਰ ਦੇਵੇ। ਇਹੋ ਜਿਹੇ ਤੂਫਾਨ ਵਾਂਗੂ ਆਪਣੇ ਜੀਵਨ ਨੂੰ ਤੂੰ ਜੀ। ਤੂਫਾਨ ਵਾਂਗੂ, ਤੂਫਾਨ ਆਉਂਦਾ ਥੋੜੇ ਸਮੇਂ ਲਈ ਹੈ, ਪਰ ਇੱਕ ਵਾਰੀ ਹਿਲਜੁਲ ਪੂਰੀ ਕਰ ਜਾਂਦਾ ਹੈ। ਤੂਫਾਨ ਆਪਣੇ ਅੰਦਰ ਪੈਦਾ ਕਰੀਏ, ਜਨੂਨ ਪੈਦਾ ਕਰੀਏ। ਜਿੰਨਾ ਸਮਾਂ ਵੀ ਇਹੋ ਜਿਹੇ ਸਿਸਟਮ ਪੈਦਾ ਕਰ ਜਾਣੇ ਨੇ ਕਿ ਆਉਣ ਵਾਲੀਆਂ ਸਦੀਆਂ ਵੀ ਯਾਦ ਰੱਖਣਗੀਆਂ, ਯਾਰ ਕੋਈ ਆਇਆ ਸੀ, ਪ੍ਰਚਾਰ ਕਰ ਗਿਆ। ਹੁਣ ਬਾਬਾ ਨੰਦ ਸਿੰਘ ਜੀ ਨੂੰ ਕੌਣ ਭੁੱਲਿਆ? ਬਾਬਾ ਈਸ਼ਰ ਸਿੰਘ ਜੀ ਨੂੰ ਕੌਣ ਭੁੱਲਿਆ? ਕੋਈ ਭੁੱਲਿਆ ਥੋੜੀ। ਇਸੇ ਵਾਸਤੇ ਨਹੀਂ ਭੁੱਲੇ ਕਿਉਂਕਿ ਜਦੋਂ ਉਹ ਮਹਾਂਪੁਰਖ ਆਏ ਨੇ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਤੂਫਾਨ ਵਾਂਗੂ ਪ੍ਰਚਾਰ ਕੀਤਾ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਕੌਣ ਭੁੱਲ ਸਕਦਾ ਇਹੋ ਜਿਹੀਆਂ ਰੂਹਾਂ ਨੂੰ? 16 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦਿੱਤਾ। ਥੋੜੇ ਜਿਹੇ ਸਮੇਂ ਵਿੱਚ ਤੂਫਾਨ ਵਾਂਗੂ ਪ੍ਰਚਾਰ ਕੀਤਾ। ਬਾਬਾ ਈਸ਼ਰ ਸਿੰਘ ਜੀ ਦਿਹਾੜੀ ਦੇ ਵਿੱਚ 5-5 ਥਾਵਾਂ ਤੇ ਦੀਵਾਨ, 5-5 ਥਾਵਾਂ ਤੇ ਅੰਮ੍ਰਿਤ ਸੰਚਾਰ ਤੂਫਾਨ ਵਾਂਗੂ ਜੀਵੇ ਨੇ ਤੇ ਇਹੋ ਜੀ ਕ੍ਰਾਂਤੀ ਪੈਦਾ ਕੀਤੀ। ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਮਹਾਂਪੁਰਖ ਜਿਉਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਜਿਨ੍ਹਾਂ ਦਾ ਦਿੱਤਾ ਖਾਂਦੇ ਆ, ਜਿਨ੍ਹਾਂ ਦਾ ਦਿੱਤਾ ਪਹਿਨਦੇ ਆ, ਜਿਨ੍ਹਾਂ ਦੇ ਦਿੱਤੇ ਸਾਹ ਲੈ ਰਹੇ ਆ, ਬਾਬਾ ਦੀਪ ਸਿੰਘ ਜੀ ਕੌਣ ਭੁੱਲ ਸਕਦਾ? ਕਿੰਨੀਆਂ ਸਦੀਆਂ ਬੀਤ ਗਈਆਂ, ਉਹ ਬਾਬਾ ਦਿਲਾਂ ਦੇ ਵਿੱਚ ਰਾਜ ਪਹਿਲੇ ਵੀ ਕਰਦਾ, ਹੁਣ ਵੀ ਕਰ ਰਿਹਾ, ਗਾਂ ਵੀ ਕਰਦਾ ਹੀ ਰਹਿਣਾ ਹੈ। ਕੋਈ ਭੁੱਲ ਨਹੀਂ ਸਕਦਾ। ਨਿਊ ਜਨਰੇਸ਼ਨ ਆਉਂਦੀ, ਉਹ ਵੀ ਬਾਬਾ ਦੀਪ ਸਿੰਘ ਨਾਲ ਪਿਆਰ ਕਰਦੀ। ਵੱਡੇ ਵੀ ਕਰਦੇ, ਛੋਟੇ ਵੀ ਕਰਦੇ, ਬਜ਼ੁਰਗ ਵੀ ਕਰਦੇ, ਸਾਰੇ ਕਹਿੰਦੇ ਬਾਬਾ ਦੀਪ ਸਿੰਘ ਜੀ ਮੇਰੇ ਨੇ। ਤੂਫਾਨ ਵਾਂਗੂ ਪ੍ਰਚਾਰ ਕੀਤਾ। ਇਹ ਮੇਰੀ ਬੇਨਤੀ ਹੈ, ਅੱਜ ਇਹ ਅਰਦਾਸ ਕਰਿਓ ਦਾਤਿਆ, ਮੇਰੀ ਜ਼ਿੰਦਗੀ ਭਾਵੇਂ ਜਿੰਨੀ ਮਰਜ਼ੀ ਛੋਟੀ ਹੋਵੇ, ਵੱਡੀ ਹੋਵੇ, ਪਰ ਇਹੋ ਜੀ ਮੇਰੀ ਜ਼ਿੰਦਗੀ ਮੈਨੂੰ ਬਖਸ਼ੀ ਕਿ ਮੈਂ ਲੋਕਾਂ ਦੇ ਦਿਲਾਂ ਵਿੱਚ ਸਦੀਆਂ ਤੱਕ ਜਿੰਦਾ ਰਹਿ ਸਕਾਂ, ਚੰਗੇ ਕਰਮ ਮੈਂ ਕਮਾਵਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਨਦੀਆਂ ਦਾ ਪਾਣੀ ਨਾ ਮਿੱਠਾ ਹੁੰਦਾ ਹੈ, ਨਹਿਰਾਂ ਦਾ ਪਾਣੀ, ਨਦੀਆਂ ਦਾ ਪਾਣੀ। ਕਾਰਨ ਪਤਾ ਕੀ ਹੈ? ਨਦੀਆਂ ਦਾ ਪਾਣੀ ਮਿੱਠਾ ਤਾਂ ਹੁੰਦਾ ਹੈ ਕਿਉਂਕਿ ਉਹ ਵੰਡਣਾ ਜਾਣਦੀਆਂ ਨੇ, ਦੇਣਾ ਜਾਣਦੀਆਂ ਨੇ। ਨਦੀਆਂ ਤੋਂ ਕਿੰਨੀਆਂ ਖੇਤੀਆਂ ਹਰੀਆਂ ਭਰੀਆਂ ਹੋ ਜਾਂਦੀਆਂ। ਸਹੀ ਗੱਲ ਹੈ ਨਾ? ਨਦੀਆਂ ਤੋਂ ਕਈ ਥਾਵਾਂ ਦੇ ਉੱਤੇ ਪਿਆਰਿਓ, ਨਦੀਆਂ ਦਾ ਪਾਣੀ ਹੀ ਫਿਲਟਰ ਹੋ ਕੇ ਆਉਂਦਾ ਸਾਡੇ ਘਰਾਂ 'ਚ। ਕਿੰਨਾ ਲਾਭ ਦਿੰਦੀਆਂ ਨੇ ਨਦੀਆਂ। ਨਦੀਆਂ ਦਾ ਪਾਣੀ ਮਿੱਠਾ ਤਾਂ ਕਰਕੇ ਕਿਉਂਕਿ ਉਹ ਦੇਣਾ ਜਾਣਦੀਆਂ ਨੇ, ਵੰਡਣਾ ਜਾਣਦੀਆਂ ਨੇ। ਸਾਗਰ ਦਾ ਪਾਣੀ ਖਾਰਾ ਹੁੰਦਾ ਹੈ ਕਿਉਂਕਿ ਉਹ ਲੈਣਾ ਜਾਣਦਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਸਾਗਰ ਦਾ ਪਾਣੀ, ਸਮੁੰਦਰ ਦਾ ਪਾਣੀ ਖਾਰਾ ਹੋਏਗਾ, ਖਾਰਾ। ਉਹ ਕਦੀ ਵੰਡੇਗਾ ਨਹੀਂ, ਉਹ ਲੈਣਾ ਜਾਣਦਾ। ਨਦੀਆਂ ਵੀ ਉਹਦੇ ਵਿੱਚ ਸਮਾ ਜਾਂਦੀਆਂ, ਕਿੰਨਾ ਕੁਝ ਉਹਦੇ ਵਿੱਚ ਆ ਜਾਂਦਾ, ਉਹ ਲੈਣਾ ਜਾਣਦਾ। ਨਦੀਆਂ ਦਾ ਪਾਣੀ ਮਿੱਠਾ ਹੈ ਕਿਉਂਕਿ ਉਹ ਦੇਣਾ ਜਾਣਦੀਆਂ ਨੇ, ਵੰਡਣਾ ਜਾਣਦੀਆਂ ਨੇ। ਸਾਗਰ ਦਾ ਪਾਣੀ ਖਾਰਾ ਹੈ ਕਿਉਂਕਿ ਉਹ ਲੈਣਾ ਜਾਣਦਾ ਹੈ। ਪਿਆਰਿਓ, ਨਾਲਿਆਂ ਦਾ ਪਾਣੀ ਬਦਬੂਦਾਰ ਹੁੰਦਾ ਹੈ ਕਿਉਂਕਿ ਉਹ ਇੱਕ ਜਗ੍ਹਾ ਦੇ ਉੱਤੇ ਖੜਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਹ ਰੁਕਿਆ ਹੋਇਆ, ਨਾ ਲੈਣਾ ਜਾਣਦਾ ਨਾ ਦੇਣਾ ਜਾਣਦਾ। ਫਿਰ ਮੈਂ ਦੁਹਰਾ ਰਿਹਾ, ਨਦੀਆਂ ਦਾ ਪਾਣੀ ਮਿੱਠਾ ਹੈ ਕਿਉਂਕਿ ਉਹ ਦੇਣਾ ਜਾਣਦੀਆਂ ਨੇ, ਵੰਡਣਾ ਜਾਣਦੀਆਂ ਨੇ। ਸਾਗਰ ਦਾ ਪਾਣੀ ਖਾਰਾ ਹੈ ਕਿਉਂਕਿ ਉਹ ਲੈਣਾ ਜਾਣਦਾ ਹੈ। ਪਿਆਰਿਓ, ਨਾਲਿਆਂ ਦਾ ਜਿਹੜਾ ਪਾਣੀ ਹੈ ਨਾ, ਉਹ ਬਦਬੂਦਾਰ ਕਿਉਂਕਿ ਉਹ ਇੱਕ ਜਗ੍ਹਾ ਤੇ ਰੁਕਿਆ ਹੋਇਆ ਹੈ। ਇਹੋ ਹੀ ਜ਼ਿੰਦਗੀ ਏ।
ਜੇ ਵੰਡਦੇ ਰਹੋਗੇ ਨਾ ਤੇ ਸਾਰਿਆਂ ਨੂੰ ਮਿੱਠੇ ਲੱਗੋਗੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕੋਈ ਵੀ ਗੁਣ ਹੈ ਤੇਰੇ ਕੋਲੋਂ ਵੰਡ, ਕੀਰਤਨ ਕਰਦਾ ਵੰਡ, ਕਥਾ ਕਰਦਾ ਗੁਣ ਵੰਡ, ਤੇਰੇ ਕੋਲ ਮਾਇਆ ਆ ਰਹੀ ਹੈ ਨਾ ਦਸਵੰਦ ਕੱਢ ਲੋੜਵੰਦਾਂ ਲਈ ਵੰਡ। ਜਿੰਨੀ ਹੈਲਪ ਕਰ ਸਕਦਾ ਕਰੀ ਚੱਲ, ਜਿੰਨੀ ਤੇਰੀ ਵਿੱਤ ਹੈ ਉਸ ਮੁਤਾਬਕ ਤੂੰ ਵੰਡ। ਜਦੋਂ ਤੂੰ ਵੰਡਣ ਵਾਲਾ ਸੁਭਾਅ ਰੱਖੇਗਾ ਨਾ ਤੇ ਸਾਰਿਆਂ ਨੂੰ ਮਿੱਠਾ ਲੱਗੇਗਾ। ਤੇ ਜਦੋਂ ਤੂੰ ਲੈਣ ਵਾਲਾ ਹੀ ਸੁਭਾਅ ਹਰ ਵੇਲੇ ਇਧਰੋਂ ਵੀ ਇਕੱਠੇ ਕਰ ਲਾਂ ਉਧਰੋਂ ਵੀ ਕਰ ਲਾਂ, ਇਹਨੂੰ ਵੀ ਠੱਗ ਲਾਂ ਉਹਨੂੰ ਵੀ ਠੱਗ ਲਾਂ, ਉਹਦੇ ਤੇ ਵੀ ਅਤਿਆਚਾਰ ਉਹਦੇ, ਫਿਰ ਖਾਰੇ ਬਣ ਜਾਓਗੇ, ਕਿਸੇ ਨੂੰ ਚੰਗੇ ਨਹੀਂ ਲੱਗੋਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਜੇ ਜੀਵਨ ਦੇ ਵਿੱਚ ਰੁਕ ਜਾਓਗੇ ਨਾ, ਰੁਕ ਜਾਓਗੇ, ਫਿਰ ਬਦਬੂ ਆਉਣੀ ਸ਼ੁਰੂ ਹੋ ਜਾਏਗੀ ਵਿੱਚੋਂ, ਚੰਗੇ ਨਹੀਂ ਲੱਗੋਗੇ ਲੋਕਾਂ ਨੂੰ। ਜਿਹਦਾ ਜੀਵਨ ਹੀ ਖੜ ਗਿਆ ਹੈ, ਅੰਦਰ ਕੱਖ ਵੀ ਨਹੀਂ, ਰੁਕ ਗਿਆ ਜੀਵਨ, ਕੁਝ ਵੀ ਅੰਦਰ ਨਹੀਂ ਹੈ, ਨਾ ਨਾਮ ਹੈ ਨਾ ਬਾਣੀ ਹੈ ਨਾ ਗੁਰੂ ਦੇ ਚਰਨਾਂ ਦਾ ਪ੍ਰੇਮ ਹੈ, ਨਾ ਹੀ ਕੋਈ ਅੰਦਰ ਹਿੰਮਤ ਹੈ, ਨਾ ਕੋਈ ਭਲੇ ਦੇ ਕਾਰਜ, ਕੱਖ ਹੈ ਹੀ ਨਹੀਂ ਅੰਦਰ। ਹਮੇਸ਼ਾ ਬਸ ਤੂੰ ਲੈਣ ਦੀਆਂ ਸੋਚੀਆਂ ਤੇ ਹੁਣ ਤਾਂ ਵੀ ਖੜ ਗਿਆ, ਰੁਕ ਗਿਆ। ਤੇ ਜਦੋਂ ਰੁਕ ਜਾਏਗਾ ਨਾ ਤੇ ਫਿਰ ਪਿਆਰਿਆ ਤੂੰ ਬੇਕਾਰ ਹੋ ਜਾਏਗਾ, ਬੇਕਾਰ। ਇਸ ਕਰਕੇ ਮੇਰੀ ਬੇਨਤੀ, ਆਪਣੇ ਜੀਵਨ ਦੇ ਵਿੱਚ ਨੇਕ ਕਰਮ ਕਰਦੇ ਚੱਲੋ, ਹਮੇਸ਼ਾ ਚੱਲਦੇ ਚੱਲੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਪਿਆਰੀ ਔਰ ਬੜੀ ਇਹ ਵੀ ਕੰਮ ਆਏਗੀ। ਇਨਸਾਨ ਦੀ ਜਿਹੜੀ ਇੰਟਰੋਡਕਸ਼ਨ ਹੈ ਨਾ, ਉਹ ਭਾਵੇਂ ਚਿਹਰੇ ਤੋਂ ਹੁੰਦੀ ਹੈ, ਪਹਿਚਾਨ, ਇਨਸਾਨ ਦਾ ਪਰਿਚੈ, ਇਨਸਾਨ ਦੀ ਜਿਹੜੀ ਇੰਟਰੋਡਕਸ਼ਨ ਹੈ ਉਹ ਚਿਹਰਾ ਕਰਵਾਉਂਦਾ ਹੈ। ਇਹ ਫਲਾਣਾ ਬੰਦਾ ਹੈ, ਚਿਹਰੇ ਤੋਂ ਪਤਾ ਲੱਗਾ ਨਾ ਇਹਦਾ ਫਲਾਣਾ ਨਾਮ ਹੈ, ਇਹ ਫਲਾਣੀ ਜਗ੍ਹਾ ਦਾ ਰਹਿਣ ਵਾਲਾ ਹੈ। ਇਨਸਾਨ ਦੀ ਇੰਟਰੋਡਕਸ਼ਨ ਦੀ ਸ਼ੁਰੂਆਤ ਭਾਵੇਂ ਚਿਹਰੇ ਤੋਂ ਹੁੰਦੀ ਹੈ, ਪਰ ਉਹਦੇ ਪੂਰੀ ਪਹਿਚਾਨ ਪਿਆਰਿਓ ਉਹਦੀ ਬਾਣੀ ਨਾਲ, ਉਹਦੇ ਵਿਚਾਰਾਂ ਨਾਲ ਤੇ ਉਹਦੇ ਚੰਗੇ ਕਰਮਾਂ ਨਾਲ ਹੁੰਦੀ ਹੈ ਜੀ। ਫਿਰ ਸੁਣ ਲਓ, ਇਨਸਾਨ ਦੀ ਇੰਟਰੋਡਕਸ਼ਨ ਦੀ ਸ਼ੁਰੂਆਤ ਭਾਵੇਂ ਉਹਦੇ ਚਿਹਰੇ ਤੋਂ ਹੋ ਰਹੀ, ਪਰ ਉਹਦੀ ਪੂਰੀ ਪਹਿਚਾਨ ਕਰਾਉਂਦੀ ਹੈ ਉਹਦੀ ਬੋਲ ਬਾਣੀ। ਸੱਚੀ ਗੱਲ ਹੈ ਨਾ, ਉਹਦੇ ਚੰਗੇ ਕੀਤੇ ਹੋਏ ਕਰਮ ਇਹ ਪੂਰੀ ਪਹਿਚਾਨ ਕਰਵਾਉਂਦੇ ਨੇ। ਇਸ ਕਰਕੇ ਚਿਹਰੇ ਦੀ ਖੂਬਸੂਰਤੀ ਜੀਵਨ ਦੇ ਵਿੱਚ ਇੰਨੀ ਮਾਇਨੇ ਨਹੀਂ ਰੱਖਦੇ, ਅਸਲੀਅਤ ਦੇ ਵਿੱਚ ਪਿਆਰਿਓ ਮਾਇਨੇ ਰੱਖਦੇ ਨੇ ਤੇਰੇ ਕੀਤੇ ਹੋਏ ਨੇਕ ਕਰਮ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਗੱਲਾਂ ਮੈਂ ਹੋਰ ਕਰਨੀਆਂ ਨੇ, ਸਤਿਗੁਰੂ ਕਰਾਉ ਸੇਵਾ ਲੈਣ, ਔਰ ਜ਼ਿੰਦਗੀ ਦੇ ਵਿੱਚ ਇਹ ਬੜੀਆਂ ਕੰਮ ਆਉਂਦੀਆਂ ਨੇ। ਅਸੀਂ ਲਖਨਊ ਸਾਂ 2 ਦਿਨ ਪਹਿਲਾਂ 8 ਤੇ 9 ਨੂੰ, ਸ਼ੁੱਕਰ ਤੇ ਸ਼ਨੀਵਾਰ ਦਾ ਦੀਵਾਨ ਸੀ ਉੱਥੇ, ਐਤਵਾਰ ਵਾਪਸ ਆਏ ਆ। ਉੱਥੇ ਮੈਨੂੰ ਹਜ਼ਾਰਾਂ ਸਰੀਰ ਮਿਲੇ, ਹਜ਼ਾਰਾਂ, ਮਹਾਰਾਜ ਜੀ ਦੀ ਮਿਹਰ ਨਾਲ। ਉਹ ਪ੍ਰੋਗਰਾਮ ਚੱਲਣੇ ਨੇ, ਵੇਖਿਓ, ਸੰਗਤ ਦਾ ਇਕੱਠ ਵੀ ਹੋਇਆ ਬਹੁਤ, ਤੇ ਮੈਨੂੰ ਬਹੁਤ ਸਰੀਰ ਮਿਲੇ ਬਾਅਦ ਵਿੱਚ, ਜਿਨ੍ਹਾਂ ਨੇ ਬਸ ਆਹੀ ਕਿਹਾ, ਕਹਿੰਦੇ ਜਿਹੜੀਆਂ ਤੁਸੀਂ ਗੱਲਾਂ ਪਹਿਲੇ ਜਿਹੜੇ ਵੱਖਰੀਆਂ ਵੱਖਰੀਆਂ ਥਾਵਾਂ ਤੋਂ ਮੋਤੀ ਪਰੋ ਕੇ ਲਿਆਉਂਦੇ ਹੋ ਨਾ ਸਾਡੇ ਲਈ, ਕਹਿੰਦੇ ਇਹ ਗੱਲਾਂ ਨੇ ਸਾਨੂੰ ਹੌਸਲਾ ਬੜਾ ਦਿੱਤਾ ਹੈ। ਜ਼ਿੰਦਗੀ ਡਿੱਗ ਰਹੀ ਸੀ, ਡਿੱਗ ਰਹੀ, ਕਹਿੰਦੇ ਡਿੱਗੇ ਹੋਏ ਮਨਾਂ ਨੂੰ ਹੌਸਲਾ, ਇੱਕ ਸਹਾਰਾ ਮਿਲ ਗਿਆ ਜਦੋਂ ਦੀਆਂ ਇਹ ਗੱਲਾਂ ਅਸੀਂ ਸੁਣਨੀਆਂ ਸ਼ੁਰੂ ਕੀਤੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ।
ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ। ਦੀਪ ਸਿੰਘ ਜੀ। ਤੇ ਮੈਂ ਬੜਾ ਆਪਣੇ ਆਪ ਨੂੰ ਨਾ ਇੱਕ ਖੁਸ਼ੀ ਆਪਣੇ ਅੰਦਰ ਮਹਿਸੂਸ ਕਰ ਰਿਹਾ ਸਾਂ, ਇੱਕ ਮਾਣ ਪਿਆਰ ਵਾਲਾ ਮਹਿਸੂਸ ਕਰ ਰਿਹਾ ਸਾਂ ਕਿ ਦਾਤਿਆ ਸ਼ੁਕਰ ਹੈ ਤੂੰ ਇੱਕ ਜਰੀਆ ਬਣਾ ਦਿੱਤਾ ਹੈ, ਜਰੀਆ ਬਣਾਤਾ ਹੈ, ਸ਼ੁਕਰ ਹੈ। ਤੇ ਅੱਜ ਵੀ ਮੈਂ ਦੋ ਗੱਲਾਂ ਹੋਰ ਕਰਨੀਆਂ ਨੇ ਪਿਤਾ ਜੀ ਦੀ ਮਿਹਰ ਨਾਲ, ਇਹ ਵੀ ਬੜੀਆਂ ਜ਼ਿੰਦਗੀ ਦੇ ਵਿੱਚ ਕੰਮ ਆਉਣਗੀਆਂ। ਕ੍ਰਿਸਟੋਫਰ ਰੀਵ ਇੱਕ ਇਹ ਇੰਗਲਿਸ਼ ਫਿਲਮਾਂ ਦਾ ਐਕਟਰ ਹੈ, ਗੱਲ ਸੁਣਨ ਵਾਲੀ ਜੀ ਧਿਆਨ ਨਾਲ, ਹੁਣ ਮਰ ਚੁੱਕਿਆ। ਛੋਟੇ ਬੱਚੇ ਇਹ ਬਹੁਤ ਪ੍ਰੋਗਰਾਮ ਵੇਖਦੇ ਨੇ, ਉਹਨਾਂ ਨੂੰ ਪਤਾ ਹੋਏਗਾ। ਛੋਟੇ ਹੁੰਦਿਆਂ ਮੈਂ ਵੀ ਸਪਾਈਡਰਮੈਨ ਵਾਲੀ ਫਿਲਮ ਵੇਖੀ, ਉਹ ਸਪਾਈਡਰਮੈਨ ਵਾਲੀ, ਉਹ ਇੱਥੋਂ ਆਪਣਾ ਜਾਲਾ ਜਿਹਾ ਉਹਨੇ ਕੱਢਣਾ, ਕਿਸੇ ਦੀਵਾਰ ਦੇ ਉੱਤੇ ਲਾ ਦੇਣਾ, ਫਿਰ ਉਹ ਇੱਕ ਬਿਲਡਿੰਗ ਤੋਂ ਦੂਜੀ ਬਿਲਡਿੰਗ, ਆ ਬੱਚੇ ਬੈਠੇ ਇਹਨਾਂ ਨੂੰ ਪਤਾ ਹੋਵੇਗਾ ਸਪਾਈਡਰਮੈਨ ਬਾਰੇ। ਉਹ ਇੱਕ ਉਹਨੇ ਕਿਰਦਾਰ ਨਿਭਾਇਆ ਕ੍ਰਿਸਟੋਫਰ ਰੀਵ ਨੇ। 1978 ਤੋਂ 1980 ਦੇ ਸਮੇਂ ਦੇ ਦੌਰਾਨ ਇਹਨੇ ਪਿਆਰਿਓ ਸਪਾਈਡਰਮੈਨ ਵੀ ਤੇ ਸੁਪਰਮੈਨ ਦੇ ਤੌਰ ਤੇ ਵੀ ਕੰਮ ਕੀਤਾ, ਸੁਪਰਮੈਨ ਬਣਿਆ। ਕਦੀ ਤੁਸੀਂ ਸਰਚ ਕਰਨਾ 1978 ਤੋਂ 1980 ਦੇ ਵਿੱਚ ਇਹਨੇ ਸੁਪਰਮੈਨ ਦਾ ਕਿਰਦਾਰ ਵੀ ਨਿਭਾਇਆ। ਤੇ ਉਸ ਸੁਪਰਮੈਨ ਦੇ ਕਿਰਦਾਰ ਦੇ ਵਿੱਚ ਉੱਡਦਾ ਵੀ ਹੈ, ਕਈ ਕੁਝ ਕਰਦਾ, ਕਈਆਂ ਦੀ ਹੈਲਪ ਕਰਦਾ, ਕਈਆਂ ਦੀ ਮਦਦ ਕਰਦਾ। ਪਿਆਰਿਓ ਇਹ ਤੇ ਨਿਭਾਈ ਸੀ ਉਹਨੇ ਭੂਮਿਕਾ ਪਰਦੇ ਦੇ ਉੱਤੇ ਫਿਲਮ ਦੇ ਵਿੱਚ, ਪਰ ਬੱਚਿਆਂ ਨੇ ਉਹਨੂੰ ਸੁਪਰਮੈਨ ਹੀ ਕਹਿਣਾ ਸ਼ੁਰੂ ਕਰਤਾ ਉਹਦੀ ਫੋਟੋ ਵੇਖ ਕੇ ਕਿ ਇਹ ਸੁਪਰਮੈਨ ਹੈ। ਹੁਣ ਜਿਹੜੀ ਮੈਂ ਗੱਲ ਕਰਨ ਲੱਗਾ, ਇਸ ਐਕਟਰ ਦੇ ਨਾਲ ਕ੍ਰਿਸਟੋਫਰ ਰੀਵ ਦੇ ਨਾਲ ਪਿਆਰਿਓ ਇੱਕ ਘਟਨਾ ਵਾਪਰੀ 1995 ਦੇ ਵਿੱਚ। ਘੋੜੇ ਤੋਂ ਡਿੱਗਿਆ ਤੇ ਘੋੜੇ ਤੋਂ ਡਿੱਗਣ ਤੋਂ ਬਾਅਦ ਇਹਦੀ ਗਰਦਨ ਦੇ ਵਿੱਚ ਨੁਕਸ ਪੈ ਗਿਆ। ਗਰਦਨ ਜਿਵੇਂ ਟੁੱਟ ਜਾਂਦੀ ਨਾ, ਬਸ ਸੇਮ ਉਦਾਂ ਦੀ ਪੋਜੀਸ਼ਨ ਬਣ ਗਈ। ਤੇ ਉਹਦੇ ਕਰਕੇ ਸਾਰਾ ਜਿਹੜਾ ਇਹਦਾ ਸਰੀਰ ਸੀ ਉਹਨੂੰ ਪੈਰਾਲਾਈਜ਼ ਹੋ ਗਿਆ, ਅਧਰੰਗ ਹੋ ਗਿਆ। ਹੁਣ ਅਧਰੰਗ ਦੀ ਬਿਮਾਰੀ, ਗਰਦਨ ਕੰਮ ਨਹੀਂ ਕਰ ਰਹੀ, ਸਰੀਰ ਕੰਮ ਨਹੀਂ ਕਰ ਰਿਹਾ। ਪਰ ਪਿਆਰਿਓ ਇਹਦੀ ਮੈਂ ਇੱਕ ਇੰਟਰਵਿਊ ਦੇਖੀ, ਉਹਦੇ ਵਿੱਚ ਮੈਂ ਹੈਰਾਨ ਹੋ ਗਿਆ, ਹੈਰਾਨ। ਕਹਿੰਦਾ ਇੱਕ ਟਾਈਮ ਤੇ ਇਹੋ ਜਿਹਾ ਆਇਆ ਕਿ ਮੈਂ ਕਿਹਾ ਹੁਣ ਤੇ ਬਸ ਗਏ, ਮਰੇ, ਸਰੀਰ ਹੁਣ ਕੰਮ ਨਹੀਂ ਕਰ ਰਿਹਾ, ਗਰਦਨ ਟੁੱਟ ਚੁੱਕੀ ਹੈ, ਜ਼ਿੰਦਗੀ ਦੁੱਖਾਂ ਨਾਲ ਭਰ ਗਈ, ਹੁਣ ਤੇ ਕੁਝ ਜ਼ਿੰਦਗੀ ਦੇ ਵਿੱਚ ਬਚਿਆ ਨਹੀਂ। ਕਹਿੰਦਾ ਮੈਂ ਇੱਕ ਟਾਈਮ ਤੇ ਸੋਚਿਆ, ਜਿਵੇਂ ਕਈ ਸੋਚਦੇ ਨਾ, ਮੈਂ ਹੁਣ ਆਪਣੇ ਆਪ ਨੂੰ ਖਤਮ ਹੀ ਕਰਨਾ ਬੈਟਰ। ਕਹਿੰਦਾ ਉਸ ਤੋਂ ਬਾਅਦ ਮੈਂ ਆਪਣੇ ਅੰਦਰ ਵਿਚਾਰ ਕੀਤੀ ਕਿ ਆਪਣੇ ਆਪ ਨੂੰ ਖਤਮ ਕਰਨਾ ਇਹ ਯੋਗ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਹਿੰਦਾ ਮੈਂ ਇਹ ਚੀਜ਼ ਦੇ ਪ੍ਰਤੀ ਨਾ ਆਪਣੇ ਅੰਦਰ ਕਾਂਟਾ ਵਾਤਾ ਕਿ ਇਹ ਗਲਤ ਕਦਮ ਨਹੀਂ ਚੁੱਕਣਾ। ਜਿੰਨੀ ਜ਼ਿੰਦਗੀ, ਜਿੰਨੇ ਸਾਹ ਪਰਮੇਸ਼ਰ ਨੇ ਦਿੱਤੇ ਨੇ, ਉਹ ਸਾਹ ਭੋਗਣੇ ਨੇ। ਤੇ ਹੋਇਆ ਕਿ ਕਹਿੰਦਾ ਮੈਂ ਆਪਣੀ ਹਿੰਮਤ ਨਹੀਂ ਛੱਡੀ। ਵੀਲ ਚੇਅਰ ਦੇ ਉੱਤੇ ਹੀ ਦਿਮਾਗ ਕੰਮ ਕਰ ਰਿਹਾ, ਦਿਮਾਗ ਚੱਲ ਰਿਹਾ, ਪਰ ਸਰੀਰ ਨੂੰ ਅਧਰੰਗ ਹੋਇਆ ਪਿਆ। ਕਹਿੰਦਾ ਵੀਲ ਚੇਅਰ ਦੇ ਉੱਤੇ ਹੀ ਮੈਂ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ, ਡਾਇਰੈਕਟਰ ਬਣਿਆ ਫਿਲਮਾਂ ਦਾ, ਤੇ ਕਈ ਫਿਲਮਾਂ ਦੇ ਵਿੱਚ ਵੀਲ ਚੇਅਰ ਤੇ ਬਹਿ ਕੇ ਮੈਂ ਐਕਟਿੰਗ ਵੀ ਕੀਤੀ। ਹੁਣ ਗੱਲ ਸੁਣਿਓ ਧਿਆਨ ਨਾਲ। ਕਹਿੰਦੇ ਜਦੋਂ ਮੈਂ ਹਿੰਮਤ ਨਹੀਂ ਨਾ ਛੱਡੀ ਤੇ ਮੈਂ ਉਸ ਸਮੇਂ ਇਹ ਫਿਲਮਾਂ ਨੂੰ ਡਾਇਰੈਕਟ ਕਰਨ ਦਾ ਸੋਚਿਆ, ਵੀਲ ਚੇਅਰ ਦੇ ਉੱਤੇ ਬਹਿ ਕੇ ਐਕਟਿੰਗ ਕਰਨ ਬਾਰੇ ਜਦੋਂ ਸੋਚਿਆ ਨਾ, ਕਹਿੰਦਾ ਮੈਨੂੰ ਇਦਾਂ ਦੀ ਇੱਕ ਅਨੋਖੀ ਸ਼ਕਤੀ, ਅਨੋਖੀ ਤਾਕਤ ਅੰਦਰੋਂ ਹੀ ਮਿਲਣ ਲੱਗ ਪਈ ਕਿ ਤੂੰ ਇਹ ਚੀਜ਼ ਕਰ ਸਕਦਾ, ਕਰ ਸਕਦਾ। ਕਹਿੰਦਾ ਉਸ ਤੋਂ ਬਾਅਦ ਮੈਂ ਹਿੰਮਤ ਨਹੀਂ ਛੱਡੀ ਤੇ ਇਦਾਂ ਮੈਂ ਕਰਨਾ ਸ਼ੁਰੂ ਕਰ ਦਿੱਤਾ। ਵੇਖੋ ਹੁਣ ਉਹ ਬੰਦਾ ਹੈ ਵੀਲ ਚੇਅਰ ਤੇ ਬੈਠਾ ਹੈ, ਹਿੰਮਤ ਛੱਡ ਕੇ ਘਰ ਵੀ ਬੈਠਾ ਰਹਿ ਸਕਦਾ ਸੀ, ਗਲਤ ਕਦਮ ਵੀ ਚੱਕ ਸਕਦਾ ਸੀ ਕਿ ਹੁਣ ਤੇ ਮੇਰੀ ਲਾਈਫ ਦੇ ਵਿੱਚ ਕੁਝ ਬਚਿਆ ਨਹੀਂ। ਪਰ ਉਹਨੇ ਜਦੋਂ ਹਿੰਮਤ ਕੀਤੀ ਕਰਨ ਦੀ ਤੇ ਅੰਦਰੋਂ ਹੀ ਪਰਮੇਸ਼ਰ ਨੇ ਉਹਨੂੰ ਤਾਕਤ ਦੇਣੀ ਸ਼ੁਰੂ ਕਰਤੀ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨੂੰ ਅੰਦਰੋਂ ਹੀ ਤਾਕਤ, ਅੰਦਰੋਂ ਹੀ ਸਪੋਰਟ ਮਿਲਣ ਲੱਗ ਪਈ, ਸਪੋਰਟ ਕਿ ਤੂੰ ਇਹ ਕਰ ਸਕਦਾ ਹੈ।
ਤੇ ਕਹਿੰਦਾ ਵੀਲ ਚੇਅਰ ਦੇ ਉੱਤੇ ਬੈਠਿਆਂ ਮੈਂ ਐਕਟਿੰਗ ਵੀ ਕੀਤੀ, ਵੀਲ ਚੇਅਰ ਦੇ ਉੱਤੇ ਬੈਠਿਆਂ ਮੈਂ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਕਹਿੰਦਾ ਉਸ ਵੇਲੇ ਜਦੋਂ ਮੈਂ ਇਹ ਚੀਜ਼ ਰੱਖ ਕੇ ਚੱਲਣਾ ਸ਼ੁਰੂ ਕੀਤਾ ਨਾ, ਅੰਦਰ ਇੱਕ ਅਨੋਖਾ ਸਕੂਨ ਮਿਲਣ ਲੱਗ ਪਿਆ। ਭਾਵੇਂ ਸਰੀਰ ਮੇਰਾ ਕੰਮ ਨਹੀਂ ਕਰਦਾ, ਪਰ ਇੱਕ ਅਨੋਖੀ ਤਾਕਤ ਮੇਰੇ ਨਾਲ ਵਰਤਣ ਲੱਗ ਪਈ। ਕਹਿੰਦਾ ਜਦੋਂ ਸਾਰਾ ਕੁਝ ਤੁਹਾਡੇ ਵਿਰੁੱਧ ਹੁੰਦਾ ਹੈ ਨਾ, ਉਸ ਸਮੇਂ ਹਾਰ ਮੰਨਣਾ ਆਸਾਨ ਹੈ। ਜਦੋਂ ਸਭ ਕੁਝ ਵਿਰੁੱਧ ਹੈ, ਸਭ ਕੁਝ ਆਲਾ ਦੁਆਲਾ ਤੁਹਾਡੀ ਵਿਰੋਧਤਾ ਕਰਦਾ ਹੈ, ਕਹਿੰਦਾ ਉਸ ਵੇਲੇ ਹਾਰ ਮੰਨਣਾ ਆਸਾਨ ਹੁੰਦਾ ਹੈ, ਪਰ ਮੁਸੀਬਤ ਦੇ ਸਮੇਂ ਕਹਿੰਦੇ ਡਟੇ ਰਹਿਣਾ ਇਹ ਬੜਾ ਹੀ ਮੁਸ਼ਕਲ ਕੰਮ ਹੈ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ। ਉਹਨੇ ਉਸ ਇੰਟਰਵਿਊ ਵਿੱਚ ਕਿਹਾ, ਕਹਿੰਦਾ ਮੈਂ ਮੁਸੀਬਤ ਦੇ ਵਿੱਚ ਡਟਿਆ ਤੇ ਅੱਜ ਜਿੰਦਾ ਵਾਂ ਤੇ ਕੰਮ ਕਰ ਰਿਹਾ ਤੇ ਅੱਗੇ ਵੀ ਹੋਰ ਕਰਾਂਗਾ। ਹੁਣ ਤੇ ਮਰ ਚੁੱਕਿਆ, ਇਹ 78 80 ਦੀ ਮੈਂ ਗੱਲ ਕਰ ਰਿਹਾ। ਜਦੋਂ 95 ਦੇ ਵਿੱਚ ਉਹਦਾ ਐਕਸੀਡੈਂਟ ਹੋਇਆ, ਉਸ ਤੋਂ ਬਾਅਦ ਦੀ ਗੱਲ ਕਰ ਰਿਹਾ। 78 80 ਵਿੱਚ ਤੇ ਪੂਰਾ ਇਹ ਮਸ਼ਹੂਰ ਹੋਇਆ ਨਾ। ਐਕਸੀਡੈਂਟ ਤੋਂ, ਗਰਦਨ ਟੁੱਟਣ ਤੋਂ ਬਾਅਦ, ਘੋੜੇ ਤੋਂ ਡਿੱਗਣ ਤੋਂ ਬਾਅਦ ਕਹਿੰਦਾ ਮੈਂ ਜਿੰਦਾ ਵਾਂ, ਕੰਮ ਕਰ ਰਿਹਾ ਤੇ ਅੱਗੇ ਵੀ ਮੈਂ ਕਰਨਾ ਹੈ। ਹੁਣ ਡਿੱਗਣਾ ਤੇ ਬੜਾ ਸੌਖਾ ਹੈ, ਪਰ ਡਿੱਗ ਕੇ ਉੱਠਣਾ ਇਹ ਪਿਆਰਿਓ ਇਹ ਮਰਦਾਂ ਦੀ ਨਿਸ਼ਾਨੀ ਹੈ। ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ ਨਾ, ਕਹਿੰਦੇ ਅੰਦਰ ਵੜ ਕੇ ਦੀਵਾ ਤੇ ਸਾਰੇ ਹੀ ਬਾਲ ਲੈਣਗੇ, ਪਰ ਮਰਦ ਤੇ ਉਹ ਜਿਹੜਾ ਬਲਦੀ ਹੋਈ ਹਨੇਰੀ ਵਿੱਚ ਦੀਵਾ ਬਾਲ ਕੇ ਵਿਖਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਦੇਖੋ ਇਹ ਬੰਦਾ ਗਰਦਨ ਟੁੱਟ ਚੁੱਕੀ, ਅਧਰੰਗ ਹੋ ਚੁੱਕਿਆ, ਪਰ ਹਿੰਮਤ ਨਹੀਂ ਹਾਰੀ। ਆਹੋ ਜੀਆਂ ਗੱਲਾਂ ਬੱਚਿਆਂ ਨਾਲ ਕਰਿਆ ਕਰੋ ਸ਼ੇਅਰ, ਬੱਚਿਆਂ ਨੂੰ ਹਿੰਮਤ ਮਿਲਦੀ। ਤੇ ਅਸਲੀ ਜਿਹੜੇ ਸਾਡੇ ਹੀਰੋ ਨੇ ਉਹਨਾਂ ਦੀਆਂ ਗੱਲਾਂ ਕਰਨੀਆਂ ਕਦੀ ਭੁੱਲਿਓ ਨਾ। ਸਾਹਿਬਜ਼ਾਦਿਆਂ ਦੀ ਹਾਂਜੀ ਉਹ ਗੱਲਾਂ ਨਾ ਕਦੀ ਭੁੱਲਿਓ, ਸਾਹਿਬਜ਼ਾਦਿਆਂ ਦੀਆਂ, ਕਿ ਕਿਵੇਂ ਹਿੰਮਤ ਰੱਖੀ ਉਹ ਸਾਹਿਬਜ਼ਾਦਿਆਂ ਨੇ। ਆਲਾ ਦੁਆਲਾ ਸਾਰਾ ਵਿਰੁੱਧ ਹੋ ਚੁੱਕਿਆ, ਸਾਰਾ ਆਲਾ ਦੁਆਲਾ ਵਿਰੁੱਧ ਹੈ, ਪਰ ਸਾਹਿਬਜ਼ਾਦੇ ਹਿੰਮਤ ਨਹੀਂ ਹਾਰਦੇ। ਕਹਿੰਦੇ ਨੀਹਾਂ 'ਚ ਚਿਣਨਾ ਮਨਜ਼ੂਰ ਏ, ਨੀਹਾਂ 'ਚ ਚਿਣਦੇ ਸਾਨੂੰ ਕੋਈ ਡਰ ਨਹੀਂ, ਕੋਈ ਮੌਤ ਦਾ ਭੈ ਨਹੀਂ, ਪਰ ਤੇਰੀ ਕੋਈ ਵੀ ਗੱਲ ਨਹੀਂ ਮੰਨਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਗੱਲ ਮੈਂ ਹੋਰ ਕਰਨੀ, ਪਰ ਉਹ ਮੈਂ ਬਾਅਦ ਚੋਂ ਹੁਣ ਕਰਾਂਗਾ। ਪਹਿਲੇ ਆਓ ਸ਼ਬਦ ਪੜ੍ਹੀਏ। ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 173 ਅੰਗ ਦੇ ਉੱਤੇ ਦਰਜ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਸ਼ਬਦ ਪੜ੍ਹਨਾ ਆਪਾਂ ਸਾਰਿਆਂ ਨੇ ਤੇ ਨਾਲ ਨਾਲ ਮੰਗਣਾ ਹੈ, ਦਾਤਾ ਜੀ ਸਾਡੇ ਅੰਦਰ ਵਸੋ ਤਾਂ ਜੋ ਸਾਨੂੰ ਹਿੰਮਤ ਮਿਲੇ, ਹੋਰ ਸਾਡੇ ਅੰਦਰ ਵਸੋ ਤਾਂ ਜੋ ਸਾਡਾ ਜਿਹੜਾ ਮਨ ਨਾਮ ਨਹੀਂ ਜਪਦਾ ਇਹ ਜਪਣ ਲੱਗ ਪਏ। ਸਾਡੇ ਅੰਦਰ ਵਸੋ ਤਾਂ ਜੋ ਸਾਡੇ ਅੰਦਰੋਂ ਨੈਗੇਟਿਵਿਟੀ ਪੂਰੀ ਖਤਮ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਇਹ ਤੁਸੀਂ ਹੀ ਕਿਰਪਾ ਕਰਕੇ ਸਾਡੇ ਅੰਦਰ ਵਸ ਸਕਦੇ ਹੋ। ਮੈਂ ਤੇ ਅਰਦਾਸਾਂ ਕਰ ਸਕਦਾ। ਆਓ ਬੜੇ ਪਿਆਰ ਨਾਲ ਸਾਰੇ ਕਰਿਓ ਜੀ ਜੋਦੜੀਆਂ। ਵਸ ਮੇਰੇ ਪਿਆਰਿਆ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ। ਬੋਲੋ ਵਸ ਮੇਰੇ ਪਿਆਰਿਆ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ। ਵਸ ਮੇਰੇ ਪਿਆਰਿਆ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ। ਹਰ ਕਰ ਕਿਰਪਾ ਮਨ ਵਸ ਜਿਉ, ਹਰ ਕਰ ਕਿਰਪਾ ਮਨ ਵਸ ਜਿਉ, ਹਰ ਕਰ ਕਿਰਪਾ ਮਨ ਵਸ ਜਿਉ, ਹਰ ਕਰ ਕਿਰਪਾ ਮਨ ਵਸ ਜਿਉ। ਵਸ ਮੇਰੇ ਪਿਆਰਿਆ, ਵਸ ਮੇਰੇ ਪਿਆਰਿਆ, ਵਸ ਮੇਰੇ
वस मेरे प्यारिया वस मेरे गोविंदा वस मेरे प्यारिया वस मेरे प्यारिया वस मेरे गोविंदा गुरु रामदास जी और नर सारे आखो न जी धन बाबा मन चिंदे अड़ा फल पाया मेरे गोविंदा मन चिंते अड़ा फल पाया मेरे गोविंदा गुरपुरा वेख विगस जियो 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 वस मेरे प्यारिया वस मेरे प्यारिया वस मेरे गोविंदा वस मेरे प्यारिया वस मेरे प्यारिया वस मेरे गोविंदा हर कर कृपा मन वस जियो हर कर कृपा मन वस जियो हर कर कृपा मन वस जियो कर कृपा मन वस जियो करो कृपा वस मेरे प्यारिया वस मेरे प्यारिया वस मेरे गोविंदा वस मेरे प्यारिया वस मेरे प्यारिया वस मेरे गोविंदा धन गुरु रामदास जी सारे आखो धन बाबा हर नाम मिलिया सोहागणी मेरे गोविंदा हर नाम मिलिया सोहागणी मेरे गोविंदा मन अन दिन आनंद रहस जियो हर नाम मिलिया सोहागणी मेरे गोविंदा मन अन दिन आनंद रहस जियो मन अन दिन आनंद रहस जियो मन दिन रहस जियो मन अन दिन आनंद रहस जियो मन दिन आनंद रहस जियो वस मेरे प्यारिया वस मेरे प्यारिया वस मेरे गोविंदा वस मेरे प्यारिया वस मेरे प्यारिया वस मेरे गोविंदा कर कृपा मन वस जियो हर कर कृपा मन वस जियो हर कर कृपा मन वस जियो हर कर कृपा मन वस जियो वस
मेरे प्यारिया बस मेरे प्यारिया बस मेरे गोविंदा बस मेरे प्यारिया बस मेरे प्यारिया बस मेरे गोविंदा। गुरु रामदास जी सारे प्यार ना लखन जी धन बाबा खंडे माड़िया हर पायड़ा बट पागी मेरे गोविंदा हर पायड़ा बट पागी मेरे गोविंदा नित लैला मन हस जियो हर पायड़ा बड़ पागी मेरे गोविंदा नित लैला मन हस जियो नित लैला मन हस जियो नित लैला मन हस जियो बस मेरे प्यारिया बस मेरे प्यारिया बस मेरे गोविंदा बस मेरे प्यारिया बस मेरे प्यारिया बस मेरे गोविंदा हर कर कृपा मन बस जियो 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 बस मेरे प्यारिया बस मेरे प्यारिया बस मेरे गोविंदा बस मेरे प्यारिया बस मेरे प्यारिया बस मेरे गोविंदा। धन गुरु रामदास जी धन गुरु रामदास जी धन गुरु रामदास जी धन गुरु रामदास जी बाबा दीप सिंह जी बाबा दीप सिंह जी बाबा दीप सिंह जी बाबा दीप सिंह जी दया करो बसो मन आए दया करो बसो मन आए दया करो गुरु रामदास जी दया करो बसो मन आए मोहे निर्गुण लीजे लड़ लाए बस मेरे प्यारिया बस मेरे प्यारिया बस मेरे गोविंदा बस मेरे प्यारिया बस मेरे प्यारिया बस मेरे गोविंदा मन
कृपा वसो मेरे हृदय, वसो मेरे हृदय, वसो मेरे हृदय, बोलो वसो मेरे हृदय, वसो मेरे हृदय, सारे मंगो वसो मेरे हृदय, गुरु 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 वसो मेरे हृदय। कर कृपा वसो मेरे हृदय, होए सहाय आप, होए सहाय आप, होए सहाय आप, होए सहाय आप। तन करे बिनो दो कर जोरे, तन करे बिनो दो कर जोरे। दोवें हथ जोड़ बेनती करते हैं ਆਪਾਂ पिता जी, तन करे बिनो दो कर जोरे, प्रेम परदेस न जाहो वसो कर मोरे, बस मेरे प्यारे बस मेरे प्यारे बस मेरे गोविंदा, बस मेरे प्यारे, बस मेरे प्यारे, बस मेरे गोविंदा। तू दाता, तू दाता, तू दाता, तू दाता, तू दाता, तू दाता, जिया सबना का 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 तू दाता। बसो मेरे मन माही, 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 बसो मेरे मन माही। धन गुरु रामदास जी, धन गुरु रामदास जी, धन गुरु रामदास, सारे गज के गुरु रामदास जी। जी, बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। जिया सबना का तू दाता, 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 बसो मेरे मन माही, बसो मेरे मन माही, बसो मेरे मन माही, बसो मेरे मन माही। चरण कमल रित माहे समाए, तह परम अंधेरा नहीं, तू दाता जिया सबना का बसो मेरे मन माही, बस मेरे प्यारे बस मेरे प्यारे बस मेरे गोविंदा, बस मेरे प्यारे, बस मेरे प्यारे, बस मेरे गोविंदा। हर कर कृपा मन बस जियो, हर कर कृपा मन बस जियो, हर कर कृपा मन बस जियो, हर कर कृपा
बसो गोपाल मोरे हृदय 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 बसो गोपाल धन गुरु रामदास जी धन गुरु रामदास जी धन गुरु रामदास करो जोतड़ियां रामदास जी बाबा दीप सिंह जी बाबा दीप सिंह जी बाबा दीप सिंह जी बाबा दीप सिंह जी मोरे हृदय 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 मंगो मोरे हृदय मोरे हृदय मोरे हृदय बसो गोपाल मोरे हृदय बसो गोपाल मोरे हृदय बसो गोपाल मोरे हृदय बसो गोपाल रस रस गुण गावो ठाकुर के रस रस गुण गावो ठाकुर के रस रस गुण गाओ ठाकुर के रस रस गुण गाओ ठाकुर के रस रस गुण गावो ठाकुर के रस रस गुण गावो ठाकुर के रस रस गुण गाओ ठाकुर के रस रस गुण गाओ ठाकुर मोरे के हृदय बसो गोपाल मोरे 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 हृदय बसो गोपाल नेत्र पुनीत पाए दर्श पेखे माथे परोरवाल रस रस गुण गावो ठाकुर के मोरे हृदय बसो गोपाल बस मेरे प्यारिया बस मेरे प्यारिया बस मेरे गोविंदा बस मेरे प्यारे बस मेरे प्यारे बस मेरे गोविंदा हर कर कृपा मन बस जियो 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 बस मेरे प्यारिया बस मेरे प्यारिया बस मेरे गोविंदा बस मेरे प्यारे बस मेरे प्यारे बस मेरे गोविंदा धन गुरु रामदास जी धन गुरु रामदास जी धन गुरु रामदास जी धन गुरु रामदास जी कृपा नित कृपा नित कृपा निध कृपा निध कृपा नित कृपा नित कृपा निध कृपा निध बसो हृदय हर नीत बसो हृदय हर नीत बसो हृदय हर नीत
ਸਭ ਦੀ ਆਵਾਜ਼ ਆਵੇ ਜੀ। ਵਾਹਿਗੁਰੂ 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 ਸੱਚਖੰਡ ਜੇ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਸੱਚਖੰਡ ਖੈ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਵਾਹਿਗੁਰੂ
बस मेरे प्यारिया, बस मेरे प्यारिया, बस मेरे गोविंदा। बोलो बस मेरे प्यारिया, बस मेरे प्यारिया, बस मेरे गोविंदा। हर कर कृपा मन बस जियो, हर कर कृपा मन बस जियो, हर कर कृपा मन बस जियो, हर कर कृपा मन बस जियो। बस मेरे प्यारिया, बस मेरे प्यारिया, बस मेरे गोविंदा। बस मेरे प्यारिया, बस मेरे प्यारिया, बस मेरे गोविंदा। बोले सो निहाल, सत श्री अकाल। सत श्री अकाल। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਦਿਲ ਕਰਦਾ ਸੀ ਮੈਂ ਸ਼ਬਦ ਪੜ੍ਹੀ ਜਾਵਾਂ, ਪੜ੍ਹੀ ਜਾਵਾਂ। ਸਮਾਂ ਇਹੋ ਜਿਹਾ ਬਣਿਆ ਸੀ, ਪਰ ਸਮੇਂ ਦੇ ਦਾਇਰੇ 'ਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਸਮਾਪਤੀ ਦਾ ਸਮਾਂ ਨੇੜੇ ਆ ਰਿਹਾ ਹੈ। ਕੱਲ ਦੇ ਦੀਵਾਨ ਵਿੱਚ ਫਿਰ ਇਸੇ ਤਰ੍ਹਾਂ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ, ਹੋਰਨਾਂ ਨੂੰ ਪ੍ਰੇਰਨਾ ਕਰਕੇ ਲਿਆਉਣਾ। ਜਿਹੜੇ ਬਾਹਰ ਸੁਣਦੇ ਹੋ, ਬੁੱਧ ਤੇ ਵੀਰਵਾਰ ਆਪਾਂ 3 ਤੋਂ 4 ਕਰਦੇ ਆਂ। ਪਰਿਵਾਰਕ ਮੈਂਬਰ ਜਿਹੜੇ ਪਹੁੰਚ ਸਕਦੇ ਹੋਇਆ ਕਰੋ, ਜ਼ਰੂਰ ਪਹੁੰਚਿਆ ਕਰੋ। ਬਾਕੀ 3 ਦਿਨ ਦਾ ਸਮਾਗਮ 15, 16 ਤੇ 17 ਸ਼ੁੱਕਰਵਾਰ, ਸ਼ਨੀਵਾਰ ਔਰ ਐਤਵਾਰ। ਅੰਮ੍ਰਿਤ ਵੇਲੇ 3:45 ਠੀਕ, ਆਰੰਭਤਾ 5:30 ਵਜੇ, ਪੂਰੇ ਸਮਾਪਤੀ। ਤੇ ਇਹਦੇ ਵਿੱਚ ਕਿਸੇ ਨੂੰ ਕੋਈ ਛੁੱਟੀ ਨਹੀਂ, ਕੋਈ ਬਹਾਨੇਬਾਜ਼ੀ ਨਹੀਂ। 3 ਦਿਨ ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ ਹੀ ਪਹੁੰਚਣਾ। ਇਹ ਬੇਨਤੀ ਹੈ, ਜਿਹੜੇ ਅੰਮ੍ਰਿਤਸਰ ਸ਼ਹਿਰ ਆਪਣਾ ਰੁਕਣ ਦਾ ਤੁਸੀਂ ਪ੍ਰਬੰਧ ਕਰੋਗੇ ਬਾਹਰੋਂ ਆ ਕੇ, ਇਹ ਧਿਆਨ ਨਾਲ ਬੇਨਤੀ ਸੁਣਿਓ ਕਿ 2:45 ਵਜੇ ਚਾਟੀਮਿੰਡ ਚੌਂਕ ਤੋਂ, ਜੋ ਸ਼ਹੀਦਾਂ ਸਾਹਿਬ ਦਾ ਚੌਂਕ ਹੈ, ਚਾਟੀਮਿੰਡ ਚੌਂਕ ਬਾਬਾ ਦੀਪ ਸਿੰਘ ਦੇ ਅਸਥਾਨ ਵਾਲਾ ਚੌਂਕ, ਉਸ ਜਗ੍ਹਾ ਤੋਂ ਗੱਡੀਆਂ ਚੱਲਣਗੀਆਂ। ਬਾਹਰ ਬੈਨਰ ਲੱਗੇ ਹੋਣਗੇ ਤੇ 2:45 ਵਜੇ ਠੀਕ ਗੱਡੀਆਂ ਚੱਲਣਗੀਆਂ। ਜਿਹੜੀਆਂ ਸੰਗਤਾਂ ਸ਼ਹਿਰ ਤੋਂ ਆਉਣਾ ਚਾਹੁਣ ਅੰਮ੍ਰਿਤਸਰ ਤੋਂ, ਉਹ ਲੈ ਵੀ ਆਉਣਗੀਆਂ ਸੰਗਤਾਂ ਨੂੰ ਗੱਡੀਆਂ, ਤੇ ਵਾਪਸੀ ਵੀ ਛੱਡ ਦੇਣਗੀਆਂ ਚਾਟੀਮਿੰਡ ਚੌਂਕ 'ਚ। ਨੰਬਰ ਹੈ 9876 25887। ਇਹ ਨੰਬਰ ਨੋਟ ਕਰ ਲਓ, ਟੀਵੀ ਸਕਰੀਨ ਤੇ ਵੀ ਫਲੈਸ਼ ਹੋ ਰਿਹਾ। ਸਵੇਰੇ 2:45 ਵਜੇ ਚਾਟੀਮਿੰਡ ਚੌਂਕ ਤੋਂ ਗੱਡੀਆਂ ਚੱਲਣਗੀਆਂ, ਜਿਹੜੀਆਂ ਅਸਥਾਨ ਤੇ ਲੈ ਵੀ ਆਉਣਗੀਆਂ ਰਾਮ ਤੀਰਥ ਰੋਡ, ਤੇ ਵਾਪਸੀ ਛੱਡ ਕੇ ਵੀ ਆਉਣਗੀਆਂ। ਤੇ ਬਾਕੀ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਮੀਂਹ ਵਾਲਾ ਮੌਸਮ ਹੋਵੇ, ਹਨੇਰੀ ਵਾਲਾ ਹੋਵੇ, ਜਿਹੋ ਜਿਹਾ ਮਰਜ਼ੀ, ਪਰ ਪਹੁੰਚਣਾ ਹੀ ਪਹੁੰਚਣਾ ਹੈ। ਕਿਉਂਕਿ ਅੰਮ੍ਰਿਤ ਵੇਲੇ ਤੁਹਾਨੂੰ ਪਤਾ ਹੈ ਪ੍ਰਤੱਖ ਵਰਤੇ ਨੇ ਸਤਿਗੁਰੂ, ਜਦੋਂ ਪਿਛਲੇ ਅੰਮ੍ਰਿਤ ਵੇਲੇ ਰੱਖੇ ਸੀ ਇੱਥੇ, ਤੇ ਸਭ ਦੀਆਂ ਝੋਲੀਆਂ ਖੰਡੇ ਵਾਲੇ ਨੇ ਭਰੀਆਂ, ਕਿਸੇ ਨੂੰ ਖਾਲੀ ਨਹੀਂ ਸੀ ਮੋੜਿਆ। ਮੈਂ ਇੱਕ ਲਫ਼ਜ਼ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਪ੍ਰਤੱਖ ਇੱਥੇ ਵਰਤ ਰਹੇ ਨੇ ਬਾਬਾ ਦੀਪ ਸਿੰਘ ਜੀ। ਕੱਲ੍ਹ ਹੀ ਜਲੰਧਰ ਤੋਂ ਇੱਕ ਸ਼ਰੀਰ ਆਇਆ, ਭੈਣ ਸੀ ਉਹ, ਤਕਰੀਬਨ 3 ਸਾਲ ਤੋਂ, ਉਹ ਵਾਕਰ ਨਹੀਂ ਹੁੰਦਾ, ਫੜ ਕੇ ਚੱਲਦੇ, ਚੱਲਿਆ ਨਹੀਂ ਸੀ ਜਾਂਦਾ ਉਹਨਾਂ ਕੋਲ। 3 ਸਾਲਾਂ ਤੋਂ ਇਹੋ ਜਿਹਾ ਸਿਸਟਮ ਸੀ, ਢੇਰੀ ਢਾਹ ਚੁੱਕੇ ਸੀ। ਕਹਿੰਦੇ ਮੇਰਾ ਦਿਲ ਕਰਦਾ ਸੀ ਮੈਂ ਚੁਪਹਿਰਿਆਂ ਵਿੱਚ ਆ ਕੇ ਹਾਜ਼ਰੀ ਭਰਾਂ, ਪਰ ਆਉਣਾ ਇੰਪੋਸੀਬਲ ਸੀ। ਕਹਿੰਦੀ 3 ਚੁਪਹਿਰੇ ਮੈਂ ਟੀਵੀ ਦੇ ਸਾਹਮਣੇ ਬਹਿ ਕੇ ਨਾ, ਜਦੋਂ ਪ੍ਰੋਗਰਾਮ ਚੱਲਦਾ ਨਾ ਲਾਈਵ, ਉਹ ਕੱਟੇ। ਤੇ ਕਹਿੰਦੇ 3 ਚੁਪਹਿਰਿਆਂ ਤੋਂ ਬਾਅਦ ਗੁਰੂ ਸਾਹਿਬ ਨੇ ਬਖਸ਼ਿਸ਼ ਵਰਤਾਈ। ਮੈਂ ਇੱਕ ਲਫ਼ਜ਼ ਪਿਤਾ ਦੀ ਗੋਦੀ 'ਚ ਕਹਿੰਦੇ ਆ, ਕੱਲ ਉਹ ਭੈਣ ਆਪ ਤੁਰ ਕੇ ਬਿਨਾਂ ਕਿਸੇ ਸਹਾਰੇ ਤੋਂ ਮੈਨੂੰ ਮਿਲਣ ਵਾਸਤੇ ਆਈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਿਨਾਂ ਕਿਸੇ ਸਹਾਰੇ ਤੋਂ ਕਹਿੰਦੀ ਮੈਨੂੰ ਗੁਰੂ ਰਾਮਦਾਸ ਨੇ, ਬਾਬਾ ਦੀਪ ਸਿੰਘ ਜੀ ਨੇ, ਮੈਂ ਚੁਪਹਿਰੇ ਸਿਰਫ ਅਟੈਂਡ ਕੀਤੇ ਨੇ ਟੀਵੀ ਤੇ, ਕਿ ਮੇਰੀ ਮਜਬੂਰੀ, ਮੈਂ ਬਹਿ ਨਹੀਂ ਸੀ ਸਕਦੀ, ਆ ਨਹੀਂ ਸੀ ਸਕਦੀ, ਪਰ ਏਡੀ ਕਿਰਪਾ ਵਰਤਾਈ ਮਹਾਰਾਜ ਨੇ। ਤੇ
ਇੱਥੇ ਪ੍ਰਤੱਖ ਖੰਡੇ ਵਾਲਾ ਬਾਬਾ ਵਰਤ ਰਿਹਾ ਹੈ। ਚੁਪਹਿਰੇ ਜਦੋਂ ਹੁੰਦੇ ਉਹਨਾਂ 'ਚ ਵੀ ਵਰਤਦਾ, ਜਦੋਂ ਅੰਮ੍ਰਿਤ ਵੇਲਾ ਲਾਈਦਾ ਪ੍ਰਤੱਖ ਬਹਿ ਜਾਂਦਾ ਖੰਡੇ ਵਾਲਾ। ਹਰੇਕ ਦੀ ਬੇਨਤੀ ਨੂੰ ਕਬੂਲ ਕਰੀ ਜਾਂਦੇ ਨੇ, ਹੋਵੇ ਮੰਗ ਜਾਇਜ਼ ਬਸ ਇੰਨੀ ਬੇਨਤੀ ਹੈ। ਤੇ ਸਭ ਨੇ ਪਹੁੰਚਣਾ, ਕਿਸੇ ਪਰਿਵਾਰਕ ਮੈਂਬਰ ਨੂੰ ਛੁੱਟੀ ਨਹੀਂ, ਕਿਸੇ ਨੇ ਕੋਈ ਬਹਾਨਾ ਨਹੀਂ ਲਾਉਣਾ ਸਾਨੂੰ ਆਹ ਕੰਮ ਪੈ ਗਿਆ, ਬੱਚਿਆਂ ਨੇ ਸਕੂਲ ਜਾਣਾ ਸੀ, ਵਿਆਹ ਸ਼ਾਦੀ ਹੋਵੇ ਘਰ 'ਚ, ਐਵੇਂ ਛੁੱਟੀਆਂ ਕਰਾ ਲੈਨੇ ਆਪਾਂ ਬੱਚਿਆਂ ਨੂੰ। ਤੇ ਜੇ 1-2 ਦਿਨ ਤੁਸੀਂ ਬੱਚਿਆਂ ਨੂੰ ਸਕੂਲ ਥੋੜਾ ਟਾਈਮ ਲੇਟ ਵੀ ਭੇਜ ਦਿਓਗੇ, ਨਹੀਂ ਵੀ ਭੇਜੋਗੇ ਤੇ ਬਰਕਤਾਂ ਹੀ ਪੈਣੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਬਾਕੀ ਇਹ ਸੇਵਾਵਾਂ ਦਾ ਕੁੰਭ ਇੱਥੇ ਚੱਲ ਰਿਹਾ, ਸਕੂਲ, ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਅਕੈਡਮੀ ਚੱਲ ਰਹੀ, ਨਾਲ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ, ਨਾਲ ਦੇ ਪਾਸੇ ਜੀ ਦੇ ਆ ਪ੍ਰਵਾਨ ਪਾਰਕ ਦੀ ਸੇਵਾ ਪ੍ਰਾਰੰਭ ਹੋ ਚੁੱਕੀ ਹੈ, ਪਿੱਲਰ ਸਾਰੇ ਖੜੇ ਹੋ ਚੁੱਕੇ ਨੇ, ਸਾਰੀ ਸੇਵਾ ਚੱਲ ਰਹੀ। ਤੇ ਨਵਾਂ ਯੂਨਿਟ ਵੀ ਬਾਪੂ ਜੀ ਨੇ ਜਿਹੜਾ ਬਖਸ਼ਿਆ ਬਟਾਲਾ ਰੋਡ ਦੇ ਉੱਤੇ, ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ, ਜਿੱਥੇ ਸਕੂਲ ਹਸਪਤਾਲ ਬਣਨਾ ਹੈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ, ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਹੋਣ ਪਰ ਹੋਣ ਟੌਪ ਕਲਾਸ, ਫਿਰ ਤੁਸੀਂ ਅੱਗੇ ਵਧੋਗੇ। ਕਿਸੇ ਦੀ ਲਕੀਰ ਮਿਟਾਓ ਨਾ, ਕਿਸੇ ਦੂਜੇ ਨਾਲ ਲੜਾਈ ਝਗੜੇ ਨਾ ਕਰੋ, ਆਪਣੀਆਂ ਲੰਬੀਆਂ ਲਕੀਰਾਂ ਖਿੱਚੀ ਚੱਲੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ 2500 ਰੁਪਏ ਇੱਕ ਗੱਜ ਦੀ ਸੇਵਾ ਹੈ, ਇੱਕ 2-2 ਗੱਜ ਦੀ ਸੇਵਾ ਵੀ ਕਰਨੀ। ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਤੇ ਆ ਰਹੀ। ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਅਸੀਂ ਇੰਨੀ ਸੇਵਾ ਮਹੀਨੇ ਦੀ ਭੇਜਣੀ ਟਰਸਟ ਨੂੰ। 500 ਰੁਪਇਆ, 1000 ਰੁਪਇਆ, ਕੋਈ ਔਖਾ ਨਹੀਂ ਹੁੰਦਾ। ਜਿਹੜੇ ਸਹਿੰਦੇ ਪਰਿਵਾਰ ਨੇ ਨਾ, ਉਹਨਾਂ ਲਈ 500-1000 ਕੱਢਣਾ ਮਹੀਨਾ ਕੋਈ ਔਖਾ ਹੈ ਹੀ ਨਹੀਂ। ਪੱਕੇ ਮਹੀਨਾਵਾਰੀ ਡੋਨਰ ਬਣੋ, ਭਾਵੇਂ ਜਿਸ ਤੋਂ ਵੱਧ ਕੱਢ ਸਕਦੇ, 10,000 20,000, ਜਿੰਨਾ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ। ਮੈਂ 113 ਯੂਨਿਟ ਕਹਿਣਾ, ਇਹ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਸਾਥ ਪੂਰਾ ਦਿਓਗੇ। ਇਹ ਮੇਰੀ ਬੇਨਤੀ ਹੈ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ ਵੀ ਕਰ ਸਕਦੇ। ਨੰਬਰ ਤੁਹਾਡੇ ਟੀਵੀ ਸਕਰੀਨ ਤੇ ਆਉਂਦਾ, ਇੱਕੋ ਹੀ ਨੰਬਰ 98 150 99 513, ਜਿਹਦੇ ਤੇ ਸੇਵਾ ਤੁਸੀਂ ਗੂਗਲ ਪੇ, ਪੇਟੀਐਮ ਵੀ ਕਰ ਸਕਦੇ ਹੋ। ਔਰ ਬਾਕੀ ਫਿਰ ਮੈਂ ਦੁਹਰਾ ਰਿਹਾ, ਇਹ ਪੱਕੇ ਤੁਸੀਂ ਮਹੀਨਾਵਾਰੀ ਡੋਨਰ ਬਣੋ ਤਾਂ ਜੋ ਇਹ ਸੇਵਾਵਾਂ ਨਿਰੰਤਰਤਾਈ ਨਾਲ ਵੀ ਜਾਰੀ ਰਹਿਣ ਤੇ ਹੋਰ ਜੋਰਾਂ ਸ਼ੋਰਾਂ ਦੇ ਨਾਲ ਇਹ ਸੇਵਾਵਾਂ ਚੱਲਣ। ਪਿਤਾ ਜੀ ਕਿਰਪਾ ਕਰਨ। ਦੂਰੋਂ ਨੇੜਿਓਂ ਜੋ ਤੁਸੀਂ ਚੱਲ ਕੇ ਆਏ, ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਜਾਣਦੇ ਨੇ। ਤੁਹਾਡੇ ਇੱਕ ਦੀ ਮਨੋ ਕਾਮਨਾਵਾਂ ਬਾਬਾ ਖੰਡੇ ਵਾਲਾ ਪੂਰੀਆਂ ਕਰੇ। ਜਿਨ੍ਹਾਂ ਨੇ ਘਰਾਂ 'ਚ ਬਹਿ ਕੇ ਦੇਖਿਆ ਸਮਾਗਮ, ਪਿਤਾ ਜੀ ਤੁਹਾਡੀਆਂ ਵੀ ਝੋਲੀਆਂ ਭਰਨ। 15 16 17 ਤਿੰਨੇ ਦਿਨ ਆ ਜਿਓ ਅੰਮ੍ਰਿਤ ਵੇਲੇ, ਕੀਰਤਨ ਵੀ ਕਰਾਂਗੇ, ਸਿਮਰਨ ਵੀ ਕਰਾਂਗੇ, ਪਰਿਵਾਰਕ ਮੈਂਬਰ ਬਾਅਦ ਵਿੱਚ ਬੈਠਾਂਗੇ, ਲੰਗਰ ਪਾਣੀ ਵੀ ਛਕਾਂਗੇ, ਇੱਕ ਦੂਜੇ ਦੀਆਂ ਗੱਲਾਂ ਵੀ ਸੁਣ ਲਾਂਗੇ। ਗੁਰੂ ਕਿਰਪਾ ਕਰੇ, ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਹਰਿ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।